ਲਓ ਜੀ ਨਵੀਂ ਗੱਲ ਸੁਣੋ ਵੀ ਅਸੀਂ ਇਜਿਪਸ਼ੀਅਨ ਬਾਜ਼ਾਰ ਜਿਹੜਾ ਮਿਸਰ ਦਾ 1664 ਵਾਲਾ ਬਾਜ਼ਾਰ ਤੁਹਾਨੂੰ ਸਾਰਾ ਦਿਖਾਤਾ। ਇੱਥੋਂ ਅਸੀਂ ਨਿਕਲੇ ਆ ਤੇ ਪਤਾ ਲੱਗਿਆ ਵੀ ਅਸੀਂ ਇਸ ਟਾਈਮ ਯੂਰਪ 'ਚ ਖੜੇ ਆ। ਸਰੋਇਆ ਇਸ ਟਾਈਮ ਯੂਰਪ 'ਚ ਚੱਲਦਾ ਬੰਦਿਆ। ਹਾਂ ਮੈਂ ਇਸ ਟਾਈਮ ਹਾਂਜੀ ਇਸਤੰਬੁਲ ਦੇ ਵਿੱਚ ਇਸ ਟਾਈਮ ਯੂਰਪ 'ਚ ਖੜਾ, ਮੈਨੂੰ ਹੁਣ ਪਤਾ ਲੱਗਿਆ, ਮੈਂ ਕੱਲ ਦਾ ਹੈ। ਅੱਛਾ ਹੁਣ ਕਹਿੰਦੇ ਆ ਵੀ ਬਹਿਰੀ ਜਹਾਜ਼ 'ਚ ਬਹਿ ਕੇ ਅਸੀਂ ਜੋ ਦੂਏ ਪਾਸੇ ਟੱਪਣਾ ਨਾ ਉਧਰ ਏਸ਼ੀਆ ਆ ਜਾਣਾ। ਇਸ ਟਾਈਮ ਸਰੋਇਆ ਯੂਰਪ 'ਚ, ਝੱਟ ਨੂੰ ਮੈਂ ਚਾਹੇ ਹਮੇਸ਼ਾ ਚਲਾ ਜਾਵਾਂ ਪਰ ਇਸ ਟਾਈਮ ਮੈਂ ਯੂਰਪ 'ਚ ਖੜਾ, ਮੰਨੋ ਜਾਂ ਨਾ ਮੰਨੋ। ਨਿਕਲਣਾ ਨਾ ਕਿ ਐਮੀਨੋਨੋ ਸਟਾਪ ਦਾ ਨਾਮ ਐਮੀਨੋਨੋ, ਹਾਂ ਉੱਥੋਂ ਤੁਹਾਨੂੰ ਫੈਰੀ ਮਿਲੇਗੀ ਦੂਸਰੀ ਸਾਈਡ ਤੇ ਜਾਣ ਵਾਸਤੇ। ਹਾਲੇ ਕਹਿੰਦੇ ਬਹਿਰੀ ਜਹਾਜ਼ ਜਾ। ਬਹਿਰੀ ਜਹਾਜ਼ ਤੇ ਫੈਰੀ ਬਹਿਰੀ ਜਹਾਜ਼ ਇੱਕੋ ਹੀ ਚੀਜ਼ ਹੈ। ਅੱਛਾ ਅੱਛਾ, ਅਸੀਂ ਜੀ ਹੁਣ ਬਹਿਰੀ ਜਹਾਜ਼ 'ਚ ਤੁਹਾਨੂੰ ਬਹਿ ਕੇ ਦਿਖਾਉਂਦੇ ਆ। ਯੂਰਪ ਤੋਂ ਅਸੀਂ ਏਸ਼ੀਆ 'ਚ ਜਾਵਾਂਗੇ, ਏਸ਼ੀਆ ਤੋਂ ਫਿਰ ਝੱਟ ਤੇ ਅਸੀਂ ਯੂਰਪ 'ਚ ਆ ਜਾਵਾਂਗੇ। ਸਰੋਇਆ ਇਸ ਟਾਈਮ ਯੂਰਪ 'ਚ ਬੰਦ ਕਰ ਚੱਲੀਏ। ਅਸੀਂ ਜੀ ਇਸ ਟਾਈਮ ਸਮੁੰਦਰ ਦੇ ਕਿਨਾਰੇ ਪਹੁੰਚ ਗਏ ਆ। ਇੱਥੇ ਜਹਾਜ਼ਾਂ ਦਾ ਅੱਡਾ ਬਹਿਰੀ ਜਹਾਜ਼ਾਂ ਦਾ, ਉਹਦੇ ਵਿੱਚ ਚੜ੍ਹ ਕੇ ਅਸੀਂ ਇਸ ਟਾਈਮ ਯੂਰਪ ਦੇ ਕਿਨਾਰੇ ਖਲੋਤੇ ਹਾਂ। ਯੂਰਪ ਦੇ ਵਿੱਚ ਇੱਥੋਂ ਟੱਪ ਕੇ ਅਸੀਂ ਪਰਲਾ ਪਾਓ ਮਸਜਿਦ ਦਿਖਾਏ ਨਾ ਇੱਕ ਵਾਰੀ, ਇੱਥੋਂ ਆਵੇ ਉਹ ਵੀ ਮਸਜਿਦ ਆ ਤੇ ਇੱਕ ਪਰਾਂ ਵੀ ਮਸਜਿਦ ਆ। ਇਹ ਇਸਤੰਬੁਲ ਦੱਸਦੇ ਆ ਵੀ ਮਸਜਿਦਾਂ ਦਾ ਸ਼ਹਿਰ ਆ। ਇੱਥੋਂ ਜੀ ਹੁਣ ਅਸੀਂ ਬਹਿ ਕੇ ਯੂਰਪ ਤੋਂ ਤੇ ਏਸ਼ੀਆ ਦੇ ਵਿੱਚ ਜਾਣਾ। ਹਾਂ ਇਹਦਾ ਨਾਮ ਆ ਐਮੀਨੋਨੋ ਅੱਡੇ ਦਾ ਨਾਂ, ਜਹਾਜ਼ਾਂ ਦੇ ਇਸ ਅੱਡੇ ਦਾ ਨਾਂ ਜਿੱਥੇ ਅਸੀਂ ਖਲੋਤੇ ਹਾਂ। ਤੇ ਸਾਨੂੰ ਜੀ ਇਸ ਟਾਈਮ ਜਿਹੜੇ ਕੈਮਰਾਮੈਨ ਸਾਡੀ ਵੀਡੀਓ ਬਣਾ ਰਹੇ ਆ, ਇਹ ਪੰਜਾਬੀ ਲਹਿਰ ਦੀ ਮਿਹਰਬਾਨੀ ਹੈ ਕਿ ਸਾਨੂੰ ਕੈਮਰਾਮੈਨ ਦਿੱਤਾ ਉਹਨਾਂ ਨੇ। ਇਹ ਤੁਸੀਂ ਪੰਜਾਬੀ ਲਹਿਰ ਵਾਲੇ ਦੇਖਦੇ ਇਹਨਾਂ ਨੂੰ ਜਾਣਦੇ ਹੋਣੇ ਥੋੜਾ ਬਹੁਤਾ, ਤੇ ਇਹ ਮੈਂ ਤੁਹਾਨੂੰ ਇੱਕ ਵਾਰੀ ਦਿਖਾਣਾ, ਆਪਣਾ ਕੈਮਰਾਮੈਨ ਦਿਖਾਣਾ। ਕੈਮਰਾਮੈਨ ਆ ਜੀ ਸ਼ਫਕਤ ਸਾਹਿਬ ਆ ਸਾਡੇ ਕੈਮਰਾਮੈਨ। ਇਹ ਤੁਹਾਨੂੰ ਮੈਂ ਚਾਰੇ ਪਾਸੋਂ ਦਿਖਾ ਦਿੰਦਾ ਇਹਨਾਂ ਨੂੰ। ਇੱਥੇ ਸ਼ਫਕਤ ਸਾਹਿਬ ਇੱਥੋਂ ਮੇਰੇ ਵੱਲ ਮੂੰਹ ਕਰਿਓ। ਸ਼ਫਕਤ ਸਾਹਿਬ ਕੈਸਾ ਲੱਗਿਆ ਜੀ ਤੁਹਾਨੂੰ? ਬਹੁਤ ਵਧੀਆ ਜੀ ਸਰੋਇਆ ਸਾਹਿਬ। ਟੂਰ ਤੇ ਅੱਗੇ ਵੀ ਕਰੀਦਾ ਵਾ, ਲੇਕਿਨ ਤੁਹਾਡੇ ਨਾਲ ਬਹੁਤ ਮਜ਼ਾ ਆ ਰਿਹਾ ਵਾ ਤੇ ਇੰਜੋਏ ਕਰ ਰਹੇ ਹਾਂ। ਹਾਂਜੀ ਹਾਂਜੀ, ਮੈਂ ਚੌਥੀ ਦਫਾ ਆਇਆ ਵਾਂ। ਹਾਂ ਲੇਕਿਨ ਤੁਹਾਡੇ ਨਾਲ ਜ਼ਿਆਦਾ ਮਜ਼ਾ ਆ ਰਿਹਾ ਘੁੰਮ ਫਿਰ ਕੇ। ਤੁਸੀਂ ਇਸ ਟਾਈਮ ਕਿੰਨੇ ਮੁਲਕਾਂ ਦੇ ਟੂਰ ਤੇ ਨਿਕਲੇ ਆ, ਕਿੱਥੋਂ ਕਿੱਥੋਂ ਹੋ ਕੇ ਆਏ? ਮੈਂ ਯੂਰਪ ਤਕਰੀਬਨ 6 ਕੰਟਰੀਆਂ 'ਚ ਘੁੰਮ ਫਿਰ ਕੇ ਆਇਆ ਜੀ। ਅਗਲਾ ਟੂਰ ਜਿਹੜਾ ਤੁਹਾਡਾ ਯੂਰਪ ਦਾ, ਉਹਦੇ ਵਿੱਚ ਸਾਨੂੰ ਨਾਲ ਲੈ ਕੇ ਜਾਓਗੇ? ਇਨਸ਼ਾਅੱਲਾ ਇਨਸ਼ਾਅੱਲਾ, ਜੇ ਤੁਹਾਡਾ ਵੀਜ਼ਾ ਲੱਗ ਗਿਆ ਤੇ। ਸ਼ਫਕਤ ਸਾਹਿਬ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ। ਮਿਹਰਬਾਨੀ। ਅਸੀਂ ਇਸ ਟਾਈਮ ਜੀ ਸਮੁੰਦਰ ਦੇ ਵਿੱਚ ਲੱਥ ਗਏ ਹਾਂ। ਬਹਿਰੀ ਬੇੜਾ ਬਹੁਤ ਵੱਡਾ ਬਹਿਰੀ ਜਹਾਜ਼ ਦੇ ਵਿੱਚ ਅਸੀਂ ਬਹਿ ਗਏ ਹਾਂ ਤੇ ਅਸੀਂ ਤੁਹਾਨੂੰ ਹੁਣ ਉਹ ਪੁਲ ਵੀ ਦਿਖਾਵਾਂਗੇ ਜਿਹੜਾ ਪੁਲ ਵੰਡ ਕਰਦਾ ਏਸ਼ੀਆ ਤੇ ਯੂਰਪ ਦੀ ਵੰਡ ਕਰਦਾ। ਉਸ ਪੁਲ ਤੋਂ ਟੱਪ ਕੇ ਇਸ ਪਾਸੇ ਯੂਰਪ ਚਲੇ ਜਾਂਦੇ ਆ, ਇਸ ਪਾਸੇ ਏਸ਼ੀਆ ਆ ਜਾਂਦਾ। ਅਸੀਂ ਯੂਰਪ ਵੱਲੋਂ ਬੈਠੇ ਹਾਂ ਜਹਾਜ਼ ਦੇ ਵਿੱਚ, ਹੁਣ ਅਸੀਂ ਤੁਹਾਨੂੰ ਏਸ਼ੀਆ ਵਾਲੇ ਪਾਸੇ ਜਾ ਕੇ ਦਿਖਾਵਾਂਗੇ। ਹਾਂਜੀ ਤੇ ਇਸ ਜਹਾਜ਼ ਦਾ ਇੱਥੋਂ ਫੀਸ ਫੂਸ ਲੈਂਦੇ ਆ ਜੀ। ਇਹ ਕਾਰਡ ਤੋਂ ਪੇ ਕਰਨਾ ਤੁਸੀਂ 26 ਕੇ 27 ਲਈ ਇੱਕ ਰਾਈਡ ਦੇ ਚਾਰਜ ਕਰਦੇ ਆ। ਤੁਸੀਂ ਇਹ ਦੇਖੋ ਵੀ ਇਸ ਗਵਰਨਮੈਂਟ ਨੇ ਘੁਮਾ ਕੇ ਦਿਖਾ ਦਿਓ ਜਿਹੜਾ ਇਸ ਗਵਰਨਮੈਂਟ ਨੇ ਆਪਣੀ ਲੋਕਾਂ ਲਈ, ਆਪਣੀ ਆਵਾਮ ਲਈ ਕਿੰਨੀਆਂ ਸਹੂਲਤਾਂ ਦਿੱਤੀਆਂ ਆ। ਕਿਉਂਕਿ ਯੂਰਪ ਦੇ ਵਿੱਚੋਂ ਏਸ਼ੀਆ ਜਾਣਾ ਜਾਂ ਏਸ਼ੀਆ ਤੋਂ ਯੂਰਪ ਆਉਣਾ ਜਿਹੜਾ ਨਾ ਇੱਥੇ ਅਗਾ ਆ ਕੇ ਦਿਖਾ, ਜਹਾਜ਼ ਨੂੰ ਦਿਖਾ, ਅਸੀਂ ਗੱਲਬਾਤ ਕਰੀ ਜਾਂਦੇ ਤੂੰ ਦਿਖਾਈ ਜਾ। ਅੱਛਾ ਕਿਉਂਕਿ ਉੱਧਰੋਂ ਇੱਧਰ ਆਉਣਾ ਇਹਨਾਂ ਲਈ, ਕਿਉਂਕਿ ਰਾਤ ਨੂੰ ਸ਼ਾਮ ਨੂੰ ਰਸ਼ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਏਸ਼ੀਆ ਤੋਂ ਯੂਰਪ ਦੇ ਵਿੱਚ ਕੰਮ ਕਰਨ ਆਉਂਦੇ, ਕਿਉਂਕਿ ਉੱਧਰ ਰਿਹਾਇਸ਼ਾਂ ਸਸਤੀਆਂ ਆ ਥੋੜ੍ਹੀਆਂ ਇੱਧਰ ਦੀ ਨਿਸਬਤ, ਤੇ ਲੋਕ ਉੱਧਰ ਜ਼ਿਆਦਾ ਰਹਿੰਦੇ ਆ। ਤੇ ਫਿਰ ਉਹਨਾਂ ਨੇ ਹਰ ਕਿਸਮ ਦੀ ਸਹੂਲਤ ਦਿੱਤੀ। ਤੁਸੀਂ ਟ੍ਰੇਨ 'ਤੇ ਵੀ ਜਾ ਸਕਦੇ ਹੋ, ਬਾਏ ਰੋਡ ਵੀ ਜਾ ਸਕਦੇ ਹੋ, ਫੈਰੀ 'ਤੇ ਵੀ ਜਾ ਸਕਦੇ ਹੋ। ਜਿਹੜੀ ਚੀਜ਼ ਸਾਨੂੰ ਈਜ਼ੀ ਲੱਗੇ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਹੁਣ ਤੁਸੀਂ ਦੇਖਿਆ ਕਿੰਨਾ ਰਸ਼ ਆ, ਬਹੁਤ ਰਸ਼, ਲੇਕਿਨ ਕਿਸੇ ਕਿਸਮ ਦੀ ਬਦਨਜ਼ਮੀ ਹੋਈ, ਹਾਂ ਕੋਈ ਧੱਕਾ, ਕੋਈ ਠੁੱਡਾ, ਕੋਈ ਗਾਲਮ ਗਾਲ, ਕੋਈ ਹਾਲ ਕੋਈ ਸ਼ੈ ਨਹੀਂ। ਲੋਕਾਂ ਨੇ ਕਾਰਡ ਪੰਚ ਕੀਤੇ, ਲਾਈਨ 'ਚ ਲੱਗੇ ਆ, ਯਾਦ ਆਇਆ ਸਕੂਨ ਨਾਲ ਬੈਠੇ ਆ ਤੇ ਉਹ ਜਾ ਰਹੇ। ਦੇਖੋ ਜੀ ਮੈਂ ਗੱਲ ਕਰਦਾ, ਸਮੁੰਦਰ ਸਾਡੇ ਕੋਲ ਵੀ ਹੈ, ਇਹ ਨਹੀਂ ਵੀ ਸਾਡੇ ਕੋਲ ਹੈ ਨਹੀਂ, ਅਸੀਂ ਬਗੈਰ ਸਮੁੰਦਰ ਸਾਡੇ ਕੋਲ ਵੀ ਹੈ, ਪਰ ਸਾਡੇ ਕੋਲ ਇਦਾਂ ਨਹੀਂ, ਪੈਸਾ ਨਹੀਂ ਇਦਾਂ ਕਮਾਇਆ ਜਿੱਦਾਂ ਦੂਏ ਮੁਲਕ ਕਮਾਉਂਦੇ। ਮੈਂ ਦੇਖਿਆ ਉਦੋਂ ਦੁਬਈ ਦੇ ਵਿੱਚ ਵੀ ਬੜਾ ਪੈਸਾ ਕਮਾ ਰਹੇ ਆ ਸਿਰਫ ਸਮੁੰਦਰ ਦੇ ਕਿਨਾਰੇ ਤੋਂ। ਜਿਹੜੇ ਸਮਾਨ ਵਾਲੇ ਜਹਾਜ਼ ਆਉਂਦੇ ਜਾਂਦੇ ਆ ਉਹਨਾਂ ਤੋਂ ਵੱਖਰੇ ਆ ਜਿਹੜੇ ਝੂਟਿਆਂ ਵਾਲੇ ਜਹਾਜ਼ ਆ, ਇਹਦੇ ਹੀ ਪੈਸਾ ਬਹੁਤ ਕਮਾ ਰਹੇ ਆ ਜਿਹੜੇ ਬਾਹਰਲੇ ਮੁਲਕਾਂ 'ਚੋਂ ਦੁਨੀਆ ਹੀ। ਹੁਣ ਇਸ ਟਾਈਮ ਜਹਾਜ਼ ਦੇ ਵਿੱਚ ਮੇਰਾ ਨਹੀਂ ਖਿਆਲ ਵੀ ਦੁਨੀਆ ਦਾ ਹਰ ਮੁਲਕ ਦਾ ਬੰਦਾ ਬੈਠਾ, ਬੰਦੇ ਦੀਆਂ ਤੀਵੀਆਂ ਵੀ ਬੈਠੀਆਂ ਤੇ ਸਾਰੇ ਪੈਸੇ ਦੇ ਕੇ ਬੈਠੇ। ਕਿੰਨਾ ਪੈਸਾ, ਕਿੰਨੇ ਜਹਾਜ਼ ਆ, ਸਾਰਿਆਂ ਦੇ ਵਿੱਚ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ, ਸਾਰੇ ਜਹਾਜ਼ ਫੁੱਲ ਹੋਏ ਹੋਏ ਤੇ ਹਾਲੇ ਦੁਪਹਿਰ ਦਾ ਟਾਈਮ ਆ। ਸਿਖਰ ਦੁਪਹਿਰ ਇੱਥੇ ਭਾਈ ਹੁੰਦੀ ਨਹੀਂ, ਮੈਨੂੰ ਦੱਸਣਾ ਯਾਦ ਨਹੀਂ ਰਿਹਾ। ਇੱਥੇ ਤਾਂ ਇੰਜ ਜਿਵੇਂ ਆਪਣਾ ਸਿਆਲੇ ਦੇ ਵਿੱਚ ਹੁੰਦਾ ਮੌਸਮ, ਮਿੱਠਾ ਜਿਹਾ ਮੌਸਮ। ਤੇ ਉਹ ਆਪਣੇ ਉਹ ਹਬਸ ਹੈ ਨਹੀਂ ਪਾਕਿਸਤਾਨ ਵਾਲਾ, ਜਿਹੜਾ ਸਾਉਣ ਭਾਦੋਂ ਵਾਲਾ ਗੁੰਮਾ ਬਣਦਾ ਨਾ, ਸਾਹ ਬੰਦ ਹੁੰਦਾ, ਬੰਦੇ ਮੂੰਹ ਵੱਟ ਕੇ ਫਿਰਦੇ, ਉਹ ਗੱਲ ਇੱਥੇ ਹੈ ਨਹੀਂ। ਇੱਥੇ ਬੰਦੇ ਦਾ ਮੌਸਮ, ਹਵਾ ਚੱਲਦੀ, ਠੰਡਾ ਮੌਸਮ, ਬੰਦਿਆਂ ਦੀ ਐਵੇਂ ਹਾਸੇ ਨਿਕਲ ਜਾਂਦੇ, ਨਾਲੇ ਕੋਈ ਮਾਹੌਲ ਵੀ ਅਸਰ ਰੱਖਦਾ।
ਕੋਈ ਥਾਂ ਐਸੀ ਹੁੰਦੀ ਹੈ ਜਿੱਥੇ ਜਾ ਕੇ ਬੰਦਾ ਉਂਝ ਹੀ ਖੁਸ਼ ਹੋ ਜਾਂਦਾ ਰੱਬ ਦੀ ਕੁਦਰਤ ਦੇਖ ਕੇ ਵੀ ਪਹਾੜ ਆ ਜਾਂ ਕੋਈ ਐਸੀ ਗੱਲ ਆ ਹੈ। ਤੇ ਇੱਥੇ ਤੁਰਕੀ ਦਾ ਥਾਂ ਦੇ ਉੱਤੇ ਐਸੀ ਚੀਜ਼ਾਂ ਜਿਹੜੀਆਂ ਤਾਰੀਖੀ ਛਾਵਾਂ ਉਹ ਦੇਖ ਕੇ ਬੰਦਾ ਹੈਰਾਨ ਪਰੇਸ਼ਾਨ ਆ। ਮਸੀਤਾਂ ਕੀ ਉਹਨਾਂ ਸਮੁੰਦਰ ਤੇ ਉਹ ਜਹਾਜ਼ ਤੁਰ ਪਿਆ ਤੇ ਸਾਡੇ ਨਾਲ ਹੁਣ ਤੁਰਦਾ, ਫਿਰ ਅਸੀਂ ਤੁਹਾਨੂੰ ਨਾਲ ਨਾਲ ਦਿਖਾ ਦਿੰਦੇ ਕਰ ਖਾਂ ਬਟਨ ਕਰ ਲਾ, ਇੱਥੇ ਆ ਜਾ, ਬੰਦ ਕਰ ਲੈ। ਦੇਖੋ ਜੀ ਮੈਂ ਤੁਰਕੀ ਜਾ ਕੇ ਨਾ ਸਵੇਰ ਦਾ ਗੌਰ ਕਰੀ ਜਾਂਦਾ ਸੀਗਾ ਵੀ ਕਿਹੜੀ ਸ਼ੈ ਆ ਜਿਹੜੀ ਇਹਨਾਂ ਨੂੰ ਇੱਥੇ ਤੱਕ ਲੈ ਆਈ। ਜਿਵੇਂ ਅਰਬਾਂ ਦੇ ਵਿੱਚ ਕਹਿੰਦੇ ਆ ਵੀ ਤੇਲ ਆ, ਉਹ ਕਾਨੂੰਨ ਆ, ਵਧੀਆ ਛਾਵਾਂ, ਇੱਦਾਂ ਨਾ ਇਹਨਾਂ ਦੀ ਜਿਹੜੀ ਵੱਡੀ ਰੋਜ਼ੀ ਦਾ ਵਸੀਲਾ ਆ ਪਾਣੀ ਹੈ, ਸਮੁੰਦਰ ਦਾ ਪਾਣੀ। ਕਿਉਂ ਜੀ? ਇੱਕ ਤਾਂ ਇਹਨਾਂ ਨੂੰ ਨਹਿਰ ਲੱਭੀ ਹੋਈ ਆ, ਅੱਲਾ ਦੀ ਕੁਦਰਤ ਆ ਵੀ ਇਹਨਾਂ ਦਾ ਕਮਾਲ ਨਹੀਂ ਵੀ ਉਹ ਨਹਿਰ ਜਿਹੜੀ ਹੈ ਨਾ ਦੋ ਸਮੁੰਦਰਾਂ ਨੂੰ ਆਪਸ ਵਿੱਚ ਮਿਲਾ ਰਹੀ ਹੈ। ਵੈਸੇ ਉਹ ਨਹਿਰ ਬੰਦਿਆਂ ਨੇ ਕੱਢੀ ਸੀ ਕਿਸੇ ਪੁਰਾਣੇ ਦੌਰ 'ਚ, ਉਹਦਾ ਇੱਕ ਟੈਕਸ ਇਹਨਾਂ ਨੂੰ ਬਹੁਤ ਆਉਂਦਾ। ਹੁਣ ਜਿਹੜਾ ਟੋਇਆ ਜਿਹਦੇ 'ਚ ਆਪਾਂ ਫਿਰ ਰਹੇ ਹਾਂ ਇਸ ਟਾਈਮ ਚਿੱਟੇ ਦਾ ਪਾਣੀ ਦਾ, ਆ ਡਰਾਈਵਰ ਬੈਠਾ ਜੀ ਨਾਲ, ਉਹ ਪਰਲੇ ਪਾਸੇ ਏਸ਼ੀਆ, ਨਾਲੇ ਏਸ਼ੀਆ ਦੇਖ ਲਓ ਨਾਲੇ ਡਰਾਈਵਰ ਦੇਖ ਲਓ। ਡਰਾਈਵਰ ਬੜਾ ਪੱਕੇ ਮੂੰਹ ਨਾਲ ਬੈਠਾ, ਸਟੀਅਰਿੰਗ ਤੋਂ ਹੱਥ ਚੱਕੇ ਹੋਏ ਭਾਵੇਂ ਵਨ ਵੀਲਿੰਗ ਕਰਨ ਲੱਗ ਜੇ। ਹਾਂਜੀ, ਇੱਕ ਤਾਂ ਤੁਹਾਨੂੰ ਮੈਂ ਨਵੀਂ ਗੱਲ ਦੱਸਾਂ ਵੀ ਬਹਿਰੀ ਜਹਾਜ਼ ਦਾ ਸ਼ਾਇਦ ਸਾਈਡ ਸ਼ੀਸ਼ਾ ਹੁੰਦਾ, ਉਹ ਦੇਖੋ ਆ ਦਿਖਾ, ਬਹਿਰੀ ਜਹਾਜ਼ ਦਾ ਵੀ ਸਾਈਡ ਸ਼ੀਸ਼ਾ ਹੁੰਦਾ। ਤੇ ਇਹ ਮੈਂ ਤੁਹਾਨੂੰ ਕਹਿ ਦੇਣਾ ਹਵਾਈ ਜਹਾਜ਼ ਦਾ ਵੀ ਦਿਖਾਊਂਗਾ। ਹਾਂ, ਸਾਈਡ ਸ਼ੀਸ਼ਾ ਹਰ ਸ਼ੈ ਦਾ ਹੁੰਦਾ, ਮੋਟਰਸਾਈਕਲ ਤੋਂ ਲੱਗ ਕੇ ਜਹਾਜ਼ ਤੱਕ। ਬੜੀ ਹਵਾਵਾਂ, ਬੜਾ ਚੰਗਾ ਲੱਗ ਰਿਹਾ, ਡਰ ਭੋਰਾ ਨਹੀਂ ਲੱਗ ਰਿਹਾ। ਡਰ ਤਾਂ ਨਹੀਂ ਲੱਗ ਰਿਹਾ ਵੀ ਇੱਧਰ ਵੀ ਆਬਾਦੀ ਨੇੜੇ ਆ, ਇੱਧਰ ਵੀ ਨੇੜੇ ਆ। ਜੋ ਕੋਈ ਐਸੀ ਗੱਲ ਹੋਈ ਤੇ ਬੰਦੇ ਦੇ ਬਚਣ ਦੇ ਚਾਂਸ ਹੈ। ਬੁਲਬੁਲੇ ਬਲਬਲੇ ਕੱਢਦਾ ਬੰਦਾ ਕਿਨਾਰੇ ਲੱਗ ਜਾਂਦਾ। ਜਿਹੜਾ ਦੋ ਸਮੁੰਦਰ ਤੇ ਬੰਦਾ ਗੱਭੇ ਜਾਂਦਾ ਤਰ੍ਹਾਂ ਉਦੋਂ ਨਿਕਲਦੇ ਆ ਵੀ ਪਤਾ ਨਹੀਂ ਵੀ ਉੱਤੇ ਆਈ ਕੋਈ ਨਹੀਂ। ਇਸ ਟਾਈਮ ਇੱਥੇ ਪੰਜਾਬੀ ਬੋਲਣ ਵਾਲਾ ਪੂਰੇ ਜਹਾਜ਼ ਦੇ ਵਿੱਚ ਮੈਂ ਇਕੱਲਾ। ਉਹ ਦੱਸ ਲਓ ਜੀ, ਅਸੀਂ ਇੱਕ ਬਹਿਰੀ ਜਹਾਜ਼ ਤੋਂ ਆ ਗਏ ਆ, ਇੱਥੇ ਪਹੁੰਚ ਗਏ ਹੁਣੇ, ਪਤਾ ਨਹੀਂ ਕਿਹੜਾ ਅੱਡਾ। ਇੱਥੋਂ ਫਿਰ ਬਹਿਰੀ ਜਹਾਜ਼ ਲੈਣਾ। ਹਜੇ ਅਸੀਂ ਯੂਰਪ 'ਚ ਹੀ ਆ, ਹਜੇ ਏਸ਼ੀਆ ਵੱਲ ਨਹੀਂ ਗਏ। ਇੱਥੋਂ ਜਹਾਜ਼ ਬਦਲਣ ਲੱਗੀਆਂ, ਉਹ ਜਹਾਜ਼ ਦਿਖਾ, ਉਹਦੇ 'ਚ ਅਸੀਂ ਲੱਥੇ ਆ, ਉਸ ਤੋਂ ਇੱਥੇ ਉਤਰੇ ਆ ਤੇ ਇੱਥੋਂ ਉਤਰ ਕੇ ਹੁਣ ਇਹਦੇ 'ਚ ਚੜਨ ਲੱਗੇ ਆ। ਕਹਿੰਦੇ ਆ ਵੀ ਇਹ ਹੈ ਸਾਹਮਣੇ ਆ, ਉਹ ਪਰਲੇ ਪਾਸੇ ਜਿਹੜੀ ਆਬਾਦੀ ਏਸ਼ੀਆ ਦੀ। ਪਰ ਮੈਨੂੰ ਤਾਂ ਸਮਝ ਨਹੀਂ ਆਈ ਵੀ ਇਹਨੇ ਆ ਕੇ ਯੂਰਪ ਤੋਂ ਬਿਠਾਇਆ, ਫਿਰ ਇੱਥੇ ਯੂਰਪ 'ਚ ਹੀ ਲਾਤਾ ਵੀ ਤੂੰ ਸਾਨੂੰ ਪਰਾਂ ਲਾ ਦੇ। ਉਹ ਕਹਿੰਦਾ ਵੀ ਇੱਥੇ ਹੋਰ ਜਹਾਜ਼ ਚੱਲੂਗਾ, ਇਹਨੇ ਆ ਕੇ ਇੱਥੇ ਲਾਇਆ। ਇੱਥੋਂ ਹੁਣ ਇਸ ਜਹਾਜ਼ ਪਾਵਾਂਗੇ, ਇਹ ਉੱਥੇ ਲੈ ਕੇ ਜਾਊਗਾ। ਟਿਕਟ ਟੁਕਟ ਅਸੀਂ ਹਰ ਸ਼ੇ ਆਪਣੀ ਲੈ ਲਈ, ਕਾਗਜ਼ ਪੱਤਰ ਇਹਨੂੰ ਦਿਖਾਤਾ। ਅਸੀਂ ਹੁਣ ਏਸ਼ੀਆ ਜਾਣਾ। ਏਸ਼ੀਆ 'ਚ ਹੁਣ ਦੁਬਾਰਾ ਗੱਲ ਕਰਨਾ ਸਾਰੀ ਹੈ। ਅੱਛਾ, ਇਸਤੰਬੁਲ ਦੇ ਵਿੱਚ ਥਾਂ ਤੇ ਨਾ ਤੁਰਕੀ ਦੇ ਝੰਡੇ ਲੱਗੇ ਆ, ਜਹਾਜ਼ਾਂ ਤੇ, ਮੋਟਰਸਾਈਕਲਾਂ ਤੇ, ਕਾਰਾਂ ਤੇ। ਲੋਕ ਆਪਣੇ ਜਿੱਦਾਂ ਅਸੀਂ ਪਾਕਿਸਤਾਨ ਨਾਲ ਪਿਆਰ ਕਰਦੇ ਆ, ਇੱਦਾਂ ਲੋਕ ਇੱਥੇ ਪਿਆਰ ਕਰਦੇ ਆ। ਕਿਉਂ ਜੀ? ਇੱਥੇ ਥਾਂ ਤੇ ਝੰਡੇ ਲੱਗੇ ਆ ਤੁਰਕੀ ਦੇ ਬੰਦਿਆਂ ਨੇ। ਗਵਰਨਮੈਂਟ ਦੀ ਜਿਹੜੀ ਬਿਲਡਿੰਗ ਹਾਂ, ਹਰ ਸਟੇਸ਼ਨ ਤੇ, ਮੈਟਰੋ ਸਟੇਸ਼ਨ ਤੇ, ਬੱਸ ਸਟੇਸ਼ਨ, ਹਰ ਜਗ੍ਹਾ ਤੇ। ਤੇ ਇੱਥੋਂ ਅਸੀਂ ਹੁਣ ਜਹਾਜ਼ ਬਹਿੰਦੇ ਆ, ਅੱਗੇ ਚੱਲਦੇ ਆ। ਹਾਂਜੀ, ਤੁਰਕੀ ਦੇਖਦੇ ਆ। ਮੁਸਤਫਾ ਸਾਹਿਬ ਬੜੀ ਮਿਹਰਬਾਨੀ, ਬੜਾ ਮਜ਼ਾ ਆ ਰਿਹਾ। ਬੜੀ ਮਿੱਠੀ ਜੀ ਧੁੱਪ ਆ, ਤੁਸੀਂ ਮੰਨਣਾ ਨਹੀਂ ਕਿਉਂਕਿ ਤੁਸੀਂ ਉੱਥੇ ਬੈਠੇ ਹੋਣੇ ਆਪਸ ਵਿੱਚ ਪਾਕਿਸਤਾਨ। ਉਹਨਾਂ ਨੇ ਕਹਿਣਾ ਐਵੇਂ ਮਾਰਦਾ ਭਾਈ, ਇੱਥੇ ਆ ਕੇ ਪਤਾ ਲੱਗਦਾ ਇੱਥੇ ਧੁੱਪ ਨਹੀਂ ਉੱਦਾਂ ਦੀ ਹੈ। ਹੁਣ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਹਾਂ, ਇੱਥੇ ਦੀ ਫੁੱਲ ਗਰਮੀ ਹੈ। ਇਹ ਇੱਥੇ ਦੀ ਫੁੱਲ ਗਰਮੀ ਹੈ, ਇਹ ਤਾਂ ਕੁਛ ਵੀ ਨਹੀਂ ਫਿਰ। ਠੀਕ ਆ, ਚਲੋ ਜੀ ਕਰੋ ਬੰਦ। ਸੀਟਾਂ ਦੇਖੋ ਜੀ ਬਹਿਰੀ ਜਹਾਜ਼ ਪੂਰੀ ਲਾਰੀ ਆ VIP। ਲਓ ਜੀ, ਅਸੀਂ ਹੁਣ ਪੁਲ ਦੇ ਲਾਗਿਓਂ ਲੰਘ ਰਹੇ ਸੀ। ਮੈਂ ਕਿਹਾ ਤੁਹਾਨੂੰ ਮੈਂ ਵਿਖਾ ਦੇਵਾਂ ਕਿ ਆਹ ਲਾਓ ਪੁਲ ਆ ਜਿਹੜਾ ਤਕਸੀਮ ਕਰਦਾ ਦੋ ਬਰ ਆਜ਼ਮਾਂ ਵੀ। ਇਹ ਖੱਬੇ ਪਾਸੇ ਯੂਰਪ ਆ, ਸੱਜੇ ਪਾਸੇ ਏਸ਼ੀਆ। ਬੜਾ ਵੱਡਾ ਪੁਲ ਆ, ਤਾਰਾਂ ਤੁਰਾਂ ਪਾਈਆਂ ਇਹਨੂੰ, ਐਵੇਂ ਤੇ ਨਹੀਂ ਨਾ ਖਲੋਂਦਾ ਏਡਾ ਪੁਲ। ਤੇ ਅੱਛਾ, ਇਸ ਪੁਲ ਦੀ ਇੱਕ ਹੋਰ ਖੂਬੀ ਵੇਖੋ। ਇੱਕ ਮਿੰਟ ਨੂੰ ਬੰਦ ਕਰੇ। ਇਸ ਪੁਲ ਦੀ ਤੂੰ ਖੂਬੀ ਦੇਖ ਵੀ ਉਸ ਪਿੱਲਰ ਤੇ ਉਸ ਪਿੱਲਰ ਦੇ ਵਿੱਚ ਫਰਕ ਹੋਣਾ ਕੋਈ ਕਿਲੋਮੀਟਰਾਂ ਦੇ ਹਿਸਾਬ ਨਾਲ, ਤੇ ਵਿਚਕਾਰ ਦੇ ਪਿੱਲਰ ਹੈ ਨਹੀਂ। ਇਹ ਕੀ ਵਜ੍ਹਾ, ਇਹ ਕਿਵੇਂ ਖਲੋਤਾ? ਏਡਾ ਲੈਂਡਰ ਤਾਂ ਨਹੀਂ ਪਾਇਆ ਸਕਦਾ। 3 ਤੋਂ 3.5 ਕਿਲੋਮੀਟਰ 3.5 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਦੋ ਪਿੱਲਰਾਂ ਦੇ ਵਿੱਚ ਤੇ 3.5 ਕਿਲੋਮੀਟਰ ਸਫ਼ਰ ਆ ਤੇ ਵਿੱਚ ਪਿੱਲਰ ਹੈ ਨਹੀਂ। ਮੈਂ ਪੁੱਛਦਾ ਵੀ ਇਹ ਕੀ ਕੀਤਾ ਹੋਇਆ। ਮੈਂ ਤੈਨੂੰ ਪੁੱਛਦਾ, ਪੁਰਾਣਾ ਪੁਲ ਦੱਸਦੇ ਆ, 3.5 ਕਿਲੋਮੀਟਰ ਦੇ ਵਿੱਚ ਪਿੱਲਰ ਹੀ ਹੈ ਨਹੀਂ। ਇਹਨਾਂ ਨੇ ਸਾਇੰਸ ਇਹ ਲੜਾਈ ਆ ਕਿ ਦੋ ਪਿੱਲਰ ਕਰਕੇ ਨਾ ਉੱਚੇ, ਫੁੱਲ ਉੱਚੇ। ਹੁਣ ਮੈਂ ਉਧਰ ਕੈਮਰਾ ਰੱਖੀ, ਮੈਂ ਲੱਗਾ ਸਾਇੰਸ ਸਮਝਾਉਣ ਨੂੰ। ਦੋ ਪਿੱਲਰ ਕਰਕੇ ਉੱਚੇ, ਹੇਠ ਦੇ ਵਿਚਕਾਰਲੇ ਪਾਸੇ ਚਲਾ ਕੇ ਨਾ ਸੜਕ ਤੇ ਉੱਤੋਂ ਤਾਰਾਂ ਰੱਸਿਆਂ ਨਾਲ ਪਾਤੀਆਂ।
ਇਹ ਦੋ ਪਿਲਰਾਂ ਦੇ ਉੱਤੇ ਟੰਗਿਆ ਹੋਇਆ ਫੁੱਲ ਆ। ਪਿਲਰਾਂ ਦੇ ਉੱਤੋਂ ਟੱਪਿਆ ਹੋਇਆ ਨਹੀਂ, ਪਿਲਰਾਂ ਨਾਲ ਟੰਗਿਆ ਹੋਇਆ। ਹਾਂ, ਰੱਸੇ ਪਾ ਕੇ। ਹਾਂ, ਇਹ ਸੜਕ ਸਿੱਧੀ ਨਹੀਂ ਹੈਗੀ, ਥੋੜੀ ਜਿਹੀ ਇੰਜ ਆ, ਕੁੱਬ ਜਿਹਾ ਪਿਆ, ਦੇਖ ਹੀ ਰਹੇ ਹੋ ਤੁਸੀਂ, ਇਦਾਂ ਕੁੱਬ ਜਿਹਾ ਪਿਆ ਹੈ। ਤੇ ਲਓ ਜੀ, ਇਹ ਗੱਲ ਕਦੀ ਸੋਚਿਆ ਨਹੀਂ ਸੀ ਕਦੀ ਵੀ ਇਹ ਥਾਂ ਆ ਕੇ ਦੇਖੂੰਗਾ। ਅੱਲਾ ਦਾ ਸ਼ੁਕਰ ਅਦਾ ਕਰਦੇ ਹਾਂ ਜੀ, ਬੜੀ ਬੜੀ ਇੱਥੇ ਸ਼ੈਵਾਂ ਦੇਖੀਆਂ, ਬੜੇ ਬੜੇ ਤਬਰਕਾਤ ਦੇਖੇ, ਜਿਹੜੇ ਤਬਰਕਾਤ ਸਾਡੇ ਰੂਹ ਨਾਲ ਤਲਕ ਰੱਖਦੇ। ਐਸੇ ਤਬਰਕਾਤ ਵੀ ਤੁਰਕੀ ਦੇ ਵਿੱਚ ਆ ਕੇ ਦੇਖੇ, ਮਸਜਿਦ ਸੋਫੀਆ ਦੇ ਵਿੱਚ ਪਏ। ਆ ਸਾਹਮਣੇ ਆ ਆਬਾਦੀ ਹੈ ਜੀ, ਜਿਹੜੀ ਹੈ ਇਹ ਏਸ਼ੀਆ ਦੀ ਆਬਾਦੀ ਆ ਗਈ। ਏਸ਼ੀਆ ਦੀ ਆਬਾਦੀ ਦੇ ਵਿੱਚ ਅਸੀਂ ਪਹੁੰਚ ਗਏ ਹਾਂ। ਉਹ ਜੰਗਲ ਨਾਲ ਬਹੁਤ ਯਾਰ ਜ਼ਖੀਰਾ ਲੱਗਾ। ਇਹ ਕੀ ਜੰਗਲ ਦੱਸੇ ਨੇ? ਇਹ ਛਾਂਗਾ ਮਾਂਗਾ, ਇਸ ਪਾਸੇ ਛਾਂਗਾ, ਉਸ ਪਾਸੇ ਮਾਂਗਾ। ਬੱਲੇ 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 ਬਈ, ਕੀ ਬਾਤ ਆ। ਲਓ ਜੀ, ਇਹ ਜਹਾਜ਼ ਪੈਕ ਹੋ ਕੇ ਸਿੱਧਾ ਵਿੱਚ ਹੀ ਨਾ ਠੋਕ ਦੇਵੇ ਭਾਈ। ਇਹ ਜਹਾਜ਼ ਤੇ ਇੱਥੇ ਐਂ ਲਈ ਫਿਰਦੇ ਆ ਜਿਵੇਂ ਸਕੂਟਰ ਨਹੀਂ ਲਈ ਫਿਰਦੇ, ਐਂ ਨੂੰ ਮੋੜ ਤੇ ਉਹ ਨੂੰ ਮੋੜ। ਹੱਥ ਟੇਕ ਗਿਆ ਨਾ, ਹੱਥ ਟੇਕ ਗਿਆ ਚਲਾ ਚਲਾ ਕੇ, ਤੇ ਤਾਂ ਹੁਣ ਇਹਨਾਂ ਨੂੰ ਕੰਮ ਸੌਖਾ ਲੱਗਦਾ। ਅੱਛਾ ਜੀ, ਅਸੀਂ ਇਸ ਪਾਸੇ ਆਏ ਤੇ ਇਸ ਪਾਸੇ ਵੀ ਮਸੀਤਾਂ ਉੱਦਾਂ ਹੀ। ਇਹ ਵੀ ਤੁਰਕੀ ਦਾ ਆਉਂਦਾ, ਤੁਰਕੀ ਦਾ ਇਸਤੰਬੁਲ ਹੀ ਆ ਬਈ। ਇਹ ਵੀ ਇਸਤੰਬੁਲ ਆ। ਤੇ ਮੈਨੂੰ ਤੂੰ ਘੰਟਾ ਹੋ ਗਿਆ ਮੈਂ ਐਵੇਂ ਖਾ ਪਾਈਏ ਵੀ ਜੇ ਇਸਤੰਬੁਲ ਹੀ ਹੈ ਤੇ ਫਿਰ ਕਿਹੜੀ ਨਵੀਂ ਗੱਲ। ਇਸਤੰਬੁਲ ਦੋ ਟੋਕਨਿਆਂ ਚ ਆ ਨਾ, ਅੱਧਾ ਏਸ਼ੀਆ ਚ, ਅੱਧਾ ਯੂਰਪ ਚ। ਓਏ ਹੋਏ ਹੋਏ, ਓਏ ਆ ਨਵੀਂ ਗੱਲ ਦੱਸੀ ਜੀ ਭਾਈ ਮੁਸਤਫਾ ਸਾਹਿਬ ਨੇ ਵੀ ਇਸਤੰਬੁਲ ਦੋ ਆ, ਇਸਤੰਬੁਲ ਇੱਕ ਆ। ਇਸਤੰਬੁਲ ਇੱਕੋ ਹੀ ਆ, ਅੱਧਾ ਏਸ਼ੀਆ ਚ, ਅੱਧਾ ਯੂਰਪ ਚ। ਦੱਸ ਯਾਰ, ਜਦੋਂ ਘੰਟਾ ਹੋ ਗਿਆ ਤੂੰ ਮੈਨੂੰ ਹੁਣ ਦੱਸ ਰਿਹਾ। ਅੱਧਾ ਇਸਤੰਬੁਲ ਜੀ ਅਸੀਂ ਵੇਖ ਲਿਆ, ਯੂਰਪ ਵਾਲਾ ਤੁਹਾਨੂੰ ਦਿਖਾਤਾ। ਹੁਣ ਜਿਹੜਾ ਇਸਤੰਬੁਲ ਏਸ਼ੀਆ 'ਚ ਆ ਉਹ ਅਸੀਂ ਤੁਹਾਨੂੰ ਹੁਣ ਵਿਖਾ ਦਿੰਨੇ। ਇਹੀ ਅਸੀਂ ਕਰ ਸਕਦੇ। ਸੁਭਾਨ ਅੱਲਾ, ਨਵਾਂ ਹੀ ਕੰਮ ਆ ਯਾਰ, ਨਵਾਂ ਨਜ਼ਾਰਾ ਯਾਰ, ਕੀ ਬਾਤ ਆ ਯਾਰ। ਦੇਖ ਦੇਖ ਯਾਰ, ਇੱਥੇ ਕਮਾਲ ਨਹੀਂ ਹੋਈ। ਇੱਥੇ ਬੰਦ ਕਰਕੇ ਰੀਲ ਬਣਾਈ ਮੇਰੀ। ਹਾਂ, ਇਸ ਟਾਈਮ ਜੀ ਮੈਂ ਇਸਤੰਬੁਲ ਦੇ ਵਿੱਚ ਯੂਰਪ ਵਾਲੀ ਸਾਈਡ ਤੋਂ ਏਸ਼ੀਆ ਵਾਲੀ ਸਾਈਡ ਤੇ ਆਇਆ, ਤੇ ਅੱਗੇ ਇਸਤੰਬੁਲ ਦੇ ਵਿੱਚ ਪੱਤੋ ਕੀ ਸੀ ਵੀ ਫੁੱਲ ਹੀ ਫੁੱਲ ਪਏ ਇੱਥੇ। ਇੱਥੇ ਜੀ ਆ ਕੱਟ ਗੁਲਾਬ ਦੇਖਿਆ ਅਸਲ, ਤੇ ਆ ਚਿੱਟਾ ਗੁਲਾਬ ਆ, ਗੁਲਾਬੀ ਗੁਲਾਬ ਆ, ਬੜੇ ਸੋਹਣੇ ਫੁੱਲ ਆ। ਸੂਰਜਮੁਖੀ ਪਿਆ, ਗੁਲਦਸਤੇ ਅਸਲ ਫੁੱਲਾਂ ਦੇ ਬਣ ਕੇ ਵਿਕ ਰਹੇ ਇੱਥੇ। ਫੁੱਲਾਂ ਦੀ ਗੱਲ ਆਈ, ਮੈਂ ਕਿਹਾ ਚਲੋ ਤੁਹਾਨੂੰ ਮੈਂ ਫੁੱਲ ਵਿਖਾਣਾ। ਤੇ ਮੇਰੇ ਹੱਥ 'ਚ ਤੁਸੀਂ ਭਲਾ ਦੇਖ ਰਹੇ ਕੀ ਸ਼ਾ ਇਹ? ਇਹ ਮੈਂ ਆਪਣੇ ਮੁੰਡੇ ਵਾਸਤੇ ਲਿਆ। ਇਹ ਮੈਂ ਆਪਣੇ ਮੁੰਡੇ ਵਾਸਤੇ ਲਿਆ ਜੀ, ਇੱਥੋਂ ਖਿਡੌਣਾ ਲਿਆ ਇਸਤੰਬੁਲ 'ਚੋਂ। ਤੇ ਕੁਝ ਸ਼ਾਵਾਂ ਹੁੰਦੀਆਂ ਜਿਹੜੀਆਂ ਬੰਦਿਆਂ ਦੀਆਂ ਬਦਲ ਜਾਂਦੀਆਂ ਦੂਸਰੇ ਮੁਲਕਾਂ ਦੇ ਵਿੱਚ, ਪਰ ਕੁਝ ਸ਼ਾਵਾਂ ਜਿਹੜੀਆਂ ਹਰ ਬੰਦੇ ਹਰ ਮੁਲਕ ਦੀਆਂ ਸਾਂਝੀਆਂ, ਜਿਵੇਂ ਫੁੱਲਾਂ। ਫੁੱਲਾਂ ਇਹ ਹਰ ਜਗ੍ਹਾ ਫੁੱਲ ਹੀ ਰਹਿੰਦੇ ਆ, ਇਹਨਾਂ ਦਾ ਫੁੱਲਾਂ ਵਾਲਾ ਵਰਤਾਓ ਹੁੰਦਾ। ਜਿੱਦਾਂ ਪਾਕਿਸਤਾਨ 'ਚ ਬੰਦੇ ਇੱਕ ਦੂਜੇ ਨਾਲ ਪਿਆਰ ਨਾਲ ਫੁੱਲ ਦਿੰਦੇ ਆ, ਕਿਤੇ ਖੁਸ਼ੀ ਗਮੀ ਤੇ ਫੁੱਲ ਜਾਂਦੇ ਆ, ਇਦਾਂ ਹਰ ਮੁਲਕ ਦੇ ਵਿੱਚ ਹੀ ਖੁਸ਼ੀ ਗਮੀ ਤੇ ਪਿਆਰ ਨਾਲ ਬੰਦੇ ਇੱਕ ਦੂਜੇ ਨੂੰ ਫੁੱਲ ਦਿੰਦੇ ਆ। ਫੁੱਲ ਇਦਾਂ ਸਾਂਝੇ ਹੀ ਹੁੰਦੇ ਆ। ਚਲੋ ਆ ਜੀ, ਸਮੁੰਦਰ ਦਾ ਕਿਨਾਰਾ ਏਸ਼ੀਆ ਵਾਲੇ ਪਾਸੇ ਅਸੀਂ ਆ ਗਏ ਆ। ਇੱਥੇ ਬੜੀ ਰੌਣਕ ਆ। ਇੱਧਰ ਵੀ ਮੈਨੂੰ ਤਾਂ ਕੋਈ ਫਰਕ ਐਡਾ ਨਹੀਂ ਲੱਗਿਆ ਹੈ, ਬਸ ਉਧਰ ਬੱਸਾਂ ਦਾ ਰੰਗ ਹਰਾ ਸੀ, ਇੱਧਰ ਦਿਖਾਈਆਂ ਪੀਲੀਆਂ, ਇੰਨਾ ਹੀ ਫਰਕ ਆ। ਬਾਕੀ ਉਹੀ ਇਮਾਰਤਾਂ, ਉੱਦਾਂ ਹੀ ਮਸੀਤਾਂ, ਉਹੀ ਨਕਸ਼ੇ, ਉੱਦਾਂ ਹੀ ਰੌਣਕ ਆ। ਇੱਥੇ ਬਸ ਇਹ ਆ ਬੰਦੇ ਮੱਛਲੀਆਂ ਫੜ ਰਹੇ ਆ, ਬਣਾਈਆਂ ਹੋਈਆਂ ਆ ਸੋਟਿਆਂ ਦੇ ਅੱਗੇ ਤਾਰ ਪਾ ਕੇ ਕੁੰਡੀ ਲਾਈ ਆ। ਕਿਸੇ ਨੇ ਇੱਕ ਦੋ ਫੜੀ ਆ, ਕੋਈ ਇੱਦਾਂ ਹੀ ਵਿਹਲਾ ਹੀ ਬੈਠਾ ਸਵੇਰ ਦਾ। ਇਹ ਮੁਫਤੀ ਇੱਥੇ ਫੜ ਕੇ ਲੈ ਜਾਂਦੇ ਘਰਾਂ ਨੂੰ। ਲਓ ਜੀ, ਅਸੀਂ ਯੂਰਪ ਤੋਂ ਏਸ਼ੀਆ ਸਾਈਡ ਆਏ ਆ, ਤੇ ਏਸ਼ੀਆ ਸਾਈਡ ਅਸੀਂ ਸਾਰੀ ਦੇਖ ਲਈ ਆ। ਤੇ ਇੱਥੇ ਦੇਖੋ ਕੁਛ ਜਿਹੜੀਆਂ ਸਾਡੀਆਂ ਫਸਲਬਾੜੀ ਆ ਨਾ, ਉਹ ਸਾਂਝੀ ਆ ਪੂਰੀ ਦੁਨੀਆ ਦੀ। ਜਿੱਦਾਂ ਹੁਣ ਆ ਛਲੀਆਂ ਭਾਈ ਇੱਥੇ ਭੁੰਨੀ ਜਾਂਦਾ, ਉਬਾਲ ਕੇ, ਕੁਝ ਭੁੰਨ ਕੇ ਵੇਚ ਰਿਹਾ, ਕੁਝ ਉਬਾਲ ਕੇ ਵੇਚ ਰਿਹਾ। ਇਹ ਫਸਲਾਂ ਜਿਹੜੀਆਂ ਪੂਰੀ ਦੁਨੀਆ 'ਚ ਹੀ ਸਾਂਝੀਆਂ ਹੁੰਦੀਆਂ। ਮੱਕੀ ਆ ਹੁਣ, ਪਰ ਇਹ ਹੈ ਮੈਂ ਕਹਿੰਦਾ ਇਹ ਵੀ ਹਾਈਬ੍ਰਿਡ ਆ, ਦੇਸੀ ਤਾਂ ਨਹੀਂ ਹੁਣ ਹੈ। ਅੱਛਾ, ਇਹ ਕਹਿੰਦੇ ਜੀ ਇੱਧਰਲੀ ਛੱਲੀ, ਮੈਂ ਜਿਹੜੀ ਗੱਲ ਕੀਤੀ ਸੀ ਵੀ ਇਹਨਾਂ ਕੋਲ ਦੇਸੀ ਬੀ ਆ, ਮਿੱਠੀ ਬਹੁਤ ਆ। ਹਾਂ, ਹਾਈਬ੍ਰਿਡ ਨਹੀਂ ਹੈ ਨਾ। ਖਲੋ ਜਾ, ਨਾ ਅੱਛਾ, ਅਸੀਂ ਉਹ ਛੱਲੀ ਚੈੱਕ ਕਰਦੇ ਆ। ਮੈਂ ਹੁਣੇ ਦੱਸ ਦਿੰਦਾ ਵੀ ਇਹ ਹਾਈਬ੍ਰਿਡ ਆ ਕਿ ਦੂਸਰੀ ਆ। ਲੋ ਜੀ, ਬਿਸਮਿਲ੍ਲਾ। ਓਏ ਹੋਏ ਹੋਏ, ਇਹ ਤਾਂ ਦੇਸੀ ਬੀ ਆ, ਬਹੁਤ ਮਿੱਠੀ। ਇਹ ਹਾਈਬ੍ਰਿਡ ਨਹੀਂ ਹੈ ਜੀ, ਦੇਸੀ ਛੱਲੀ ਆ। ਕਈ ਮੁਲਕਾਂ ਨੇ ਹਜੇ ਦੇਸੀ ਬੀ ਸਾਂਭ ਕੇ ਰੱਖੇ ਆ, ਸਾਡੇ ਕੋਈ ਅਸੀਂ ਗਵਾ ਕੇ ਬਹਿ ਗਏ। ਬਾਕੀ ਇੱਕ ਗੱਲ ਮੈਂ ਕਰਦਾ ਜਾਵਾਂ,
ਛੱਲੀ ਪੂਰੀ ਦੁਨੀਆ 'ਚ ਛੱਲੀ ਹੋਊਗੀ ਜਿੱਥੇ ਵੀ ਹੋਊਗੀ। ਚਲੋ ਇਸ ਟਾਈਮ ਅਸੀਂ ਤੁਰਕੀ ਦੇ ਸਭ ਤੋਂ ਡੂੰਘੇ ਸਟੇਸ਼ਨ ਦੇ ਵਿੱਚ ਰੇਲ ਗੱਡੀ ਦਾ ਸਟੇਸ਼ਨ ਆ, 200 ਫੁੱਟ ਜ਼ਮੀਨ ਦੇ ਥੱਲੇ ਆ ਤੇ ਇਹਦੇ 'ਚ ਅਸੀਂ ਆ ਗਏ ਆ ਤੇ ਆ ਵੇਖੋ ਇੱਥੇ ਅਸੀਂ ਖਲੋਤੇ ਆ ਤੇ ਇੱਥੇ ਅਸੀਂ ਜਾਣਾ ਤੇ ਇਹਨੇ ਇੰਨੀ ਥਾਂ ਸਮੁੰਦਰ ਤੋਂ ਹੇਠੋਂ ਟੱਪ ਕੇ ਜਾਣਾ, ਪਤਾ ਨਹੀਂ ਕਿੰਨੇ ਕਿਲੋਮੀਟਰ ਥਾਂ ਬਣਦੀ। ਸਮੁੰਦਰ ਦੇ ਪਿੱਛੇ ਨੂੰ ਜਾ, ਸਮੁੰਦਰ ਦੇ ਹੇਠੋਂ ਪਾਣੀ ਦੇ ਹੇਠੋਂ ਰੇਲ ਗੱਡੀ ਨੇ ਲੰਘਣਾ। ਇਹਨਾਂ ਮੁਲਕਾਂ ਦੇ ਤੂੰ ਕੰਮ ਚੈੱਕ ਕਰ ਵੀ ਕਿੱਥੇ ਗੱਲ ਪਹੁੰਚੀ ਖੜੀ। ਰੇਲ ਗੱਡੀ ਦੇ ਵਿੱਚ ਬਹਿ ਕੇ ਜਦੋਂ ਪਾਣੀ ਦੇ ਹੇਠੋਂ ਟੱਪੋ ਪਤਾ ਲੱਗੂਗਾ ਪਾਣੀ ਹੇਠੋਂ ਟੱਪ ਰਿਹਾ। ਪਤਾ ਵੀ ਨਹੀਂ ਲੱਗਦਾ ਜੀ ਪਾਣੀ ਹੇਠੋਂ ਟੱਪਦੇ, ਨਹੀਂ ਤੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਹੁਣ ਟੱਪ ਰਹੇ। ਏਸ਼ੀਆ ਤੋਂ ਯੂਰਪ ਲੈ ਕੇ ਜਾਣਾ ਇਸ ਰੇਲ ਗੱਡੀ ਨੇ। ਅੱਗੇ ਅਸੀਂ ਜਹਾਜ਼ 'ਚ ਨਹੀਂ ਆਏ ਆ, ਵਾਪਸ ਹੁਣ ਅਸੀਂ ਰੇਲ ਗੱਡੀ 'ਤੇ ਨਹੀਂ ਜਾਣਾ। ਤੇ ਤੁਹਾਨੂੰ ਆ ਦੱਸਤਾ ਵੀ ਇਹਦਾ ਥੱਲੋਂ ਦੀ ਸੁਰੰਗ ਮਾਰ ਕੇ ਹੇਠੋਂ ਦੀ ਜ਼ਮੀਨ ਦੇ ਹੇਠ 200 ਫੁੱਟ ਹੇਠ ਪਾਣੀ ਦੇ ਜਾ ਰਹੇ ਸੀ। ਬਹੁਤ ਡੂੰਘਾ ਕਹਿੰਦੇ ਸਮੁੰਦਰ ਹੈ। ਚਲੋ ਇੱਥੋਂ ਜਾ ਕੇ ਦਿਖਾਈ ਰੇਲ ਗੱਡੀ ਇਸ ਟਾਈਮ ਕਿੰਨੀ ਡੂੰਘੀ ਹੈ। ਅਸੀਂ ਪੌੜੀਆਂ ਲੱਤ ਕੇ ਨਾ ਮੋਟਰ ਵਾਲੀਆਂ ਪੌੜੀਆਂ ਲੱਤ ਕੇ ਹੇਠ ਬਹੁਤ ਹੇਠ ਆਏ ਦੇ ਪੌੜੀ ਤੇ ਪੌੜੀ ਮੋਟਰ ਵਾਲੀਆਂ ਪੌੜੀਆਂ ਇੱਕ ਲੱਖ ਦੇ ਦੂਜੀ ਜਿਵੇਂ ਉਹ ਬਣੀਆਂ ਹੋਈਆਂ ਉਹ ਦਿਖਾਈ ਪੌੜੀਆਂ ਉਹ ਮੋਟਰ ਵਾਲੀਆਂ ਪੌੜੀਆਂ ਇੱਦਾਂ ਪੌੜੀਆਂ ਲੱਥ ਕੇ ਨਾ ਤੇ ਫਿਰ ਅੱਜ ਤੱਕ ਪਹੁੰਚੇ ਇੱਥੇ ਤੱਕ। ਫਿਰ ਇਹਨਾਂ ਨੇ ਹਰ ਸਟੇਸ਼ਨ ਤੇ ਨਾ ਪੀਲੀਆਂ ਟਾਈਲਾਂ ਲਾਈਆਂ ਹੁੰਦੀਆਂ। ਹਾਂਜੀ, ਇਸ ਤੋਂ ਅੱਗੇ ਨਹੀਂ ਜਾ। ਤੁਸੀਂ ਇਸ ਤੋਂ ਅੱਗੇ ਨਹੀਂ ਜਾਣਾ। ਇਸ ਤੋਂ ਅੱਗੇ ਨਹੀਂ ਆ ਜੇ ਟ੍ਰੇਨ ਆਉਂਦੀ ਹੈ ਨਾ ਸਾਡੇ ਕੋਈ ਖਤਰਾ ਨਾ ਹੋਵੇ ਜਾਂ ਤੁਸੀਂ ਥੱਲੇ ਚੜਨਾ ਕਿਉਂ ਹੈ? ਉਹ ਤਾਂ ਨਾਲ ਲੱਗੇਗੀ ਨਾ, ਆਮ ਹੁੰਦੀ ਹੁਣ ਤੁਸੀਂ ਖਲੋਤੇ ਹੋ। ਅੱਛਾ ਇਹਦੀ ਨਾਲ ਇਹਦਾ ਮਤਲਬ ਆ ਸਟਾਈਲ ਦਾ ਵੀ ਇਸ ਤੋਂ ਅੱਗੇ ਨਹੀਂ ਤੁਸੀਂ ਜਾਣਾ। ਆ ਜੀ ਬਾਰਡਰ ਬਣਾਇਆ ਇਹਨਾਂ ਨੇ, ਆ ਪੀਲੇ ਰੰਗ ਦੀਆਂ ਟੈਲਾਂ ਲਾਈਆਂ, ਇਸ ਤੋਂ ਗਾਂਹ ਨਹੀਂ ਅਸੀਂ ਜਾ ਸਕਦੇ। ਆ ਦੇਖੋ ਜਿੰਨੇ ਬੰਦੇ ਖਲੋਤੇ ਨੇ ਤਾਂ ਪਿੱਛੇ ਖਲੋਤੇ ਪੜ੍ਹੇ ਲਿਖੇ ਬੰਦੇ ਆ। ਜਦੋਂ ਆਊਗੀ ਰੇਲ ਗੱਡੀ ਤੇ ਰੇਲ ਗੱਡੀ ਆ ਕੇ ਨਾਲ ਲੱਗ ਜੂਗੀ, ਅਸੀਂ ਫਿਰ ਚੜ੍ਹ ਜਾਂਗੇ ਤੇ ਜਦੋਂ ਆਈ ਫਿਰ ਮੈਂ ਦਿਖਾਊਂਗਾ ਤੁਹਾਨੂੰ ਨਾ। ਰੇਲ ਗੱਡੀ ਦਾ ਨਾ ਇੱਥੇ ਸਕਰੀਨ ਲੱਗੀ ਆ, ਵੱਡਾ ਟੀਵੀ ਲੱਗਾ, ਉਹਦੇ ਤੇ ਦੱਸਦੇ ਵੀ ਕਿੰਨਾ ਟਾਈਮ ਰਹਿ ਗਿਆ। ਉਹ ਲਿਖਿਆ ਹੈ ਵੀ 3 ਮਿੰਟ ਰਹਿ ਗਏ, 3 ਮਿੰਟਾਂ 'ਚ ਇੱਥੇ ਪਹੁੰਚੂਗੀ। ਸਾਡੇ ਉਹ ਪਰਲੇ ਪਾਸੇ ਜਿਹੜਾ ਮੁਖਾਲਫ ਗਰੁੱਪ ਆ ਨਾ ਉਧਰ ਆ ਗਈ ਆ, ਉਹ ਰੇਲ ਗੱਡੀ ਚੜ੍ਹ ਗਈ ਆ, ਉਹ ਟੁਰ ਵੀ ਪਈ ਆ। ਸਾਡੇ ਵਾਲੇ ਪਾਸੇ ਹਜੇ ਆਈ ਨਹੀਂ, ਫਿਰ ਇੱਧਰ ਆਉਂਦੀ ਆ ਨਾ ਪਹੁੰਚਣ ਲਈ 3 ਮਿੰਟ ਤਾਂ ਮੈਂ ਇੱਥੇ ਕੈਮਰਾ ਨਹੀਂ ਨਾ ਚਲਾ ਸਕਦਾ, 3 ਮਿੰਟ ਖੜੀ ਰੱਖਾਂ। ਉਹ ਆਊਗੀ ਤੁਹਾਨੂੰ ਦਿਖਾ ਦੂੰ। ਪਹਿਲਾਂ ਥੱਲੇ ਟਨਲ ਦੀ ਖਲੋ ਇਸ ਟਾਈਮ ਜੀ ਇਸ ਟਾਈਮ ਹੇਠਾਂ ਅਸੀਂ ਖਲੋਤੇ ਆ ਟਨਲ ਦੇ ਵਿੱਚ ਰੇਲ ਗੱਡੀ ਵਾਲੇ ਦੇ ਤੇ ਬੜੀ ਤੇਜ਼ ਹਵਾ ਆ ਰਹੀ ਆ। ਉਹਦੇ 'ਚ ਹੈ ਬਹੁਤ ਡੂੰਘਾ ਸਟੇਸ਼ਨ ਆ, ਪਰ ਉਹ ਤੇਜ਼ ਹਵਾ ਕਿਉਂ ਆ ਰਹੀ ਆ? ਉਹ ਕਹਿੰਦੇ ਨਿਸ਼ਾਨੀ ਆ ਵੀ ਰੇਲ ਗੱਡੀ ਆ ਰਹੀ ਹੈ। ਰੇਲ ਗੱਡੀ ਦੀ ਵਜ੍ਹਾ ਤੋਂ ਤੇਜ਼ ਹਵਾ ਆ ਰਹੀ ਆ। ਕਿਉਂ? ਉਹ ਰੇਲ ਗੱਡੀ ਆਉਂਦੀ ਹੈ ਗੋਲੀ ਤਰ੍ਹਾਂ। ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਇੱਧਰੋਂ ਆਉਣੀ ਰੇਲ ਗੱਡੀ। ਲਾਈਟ ਆ ਗਈ, ਆਈ ਇੱਥੇ ਥੋੜੀ ਜਿਹੀ ਮੱਠੀ ਕਰ ਲੈਂਦੇ ਆ ਕਿਉਂ ਸਟੇਸ਼ਨ ਆ ਰੁਕਣਾ ਉਹਨੇ, ਪਰ ਕਹਿੰਦੇ ਸੀ ਇਹਦੀ ਰਫ਼ਤਾਰ ਬਹੁਤ ਆ, ਗੋਲੀ ਤਰ੍ਹਾਂ ਜਾਂਦੀ। ਇਹ ਵੀ ਬਿਜਲੀ ਤੇ ਆ, ਰਸ਼ ਬੜਾ, ਫਿਰ ਦੁਨੀਆ ਭਾਈ ਸਫ਼ਰ ਕਰਦੀ ਹੈ। ਸਹੂਲਤਾਂ ਮਿਲੀਆਂ ਉਹਨਾਂ ਨੇ, ਫਿਰ ਜਾਣਾ ਨਾ ਤਾਂ ਹੈ। ਇਸ ਡੱਬੇ ਦੇ ਵਿੱਚ ਅਸੀਂ ਚੜ੍ਹ ਜਾਵਾਂਗੇ, ਰਸ਼ ਬਹੁਤ ਆ। ਇਸ ਰੇਲ ਗੱਡੀ ਤੋਂ ਖੌਫ ਜਾ ਰਿਹਾ ਜੀ, ਸਪੀਡ ਬਹੁਤ ਜ਼ਿਆਦਾ ਹੈ। ਇੱਥੇ ਬਾਹਰ ਰੱਖਦੇ ਨਾ ਕੈਮਰਾ, ਜਦੋਂ ਚੱਲੂਗੀ ਤੇ ਫਿਰ ਦੱਸ ਦੇਣਾ ਹੈ। ਲੈ ਬੰਦ ਹੋ ਗਿਆ ਬੂਹਾ, ਹੱਥ ਪਾ ਲੈਣ ਦੀ। ਆਹ ਇੱਕ ਮਿੰਟ ਦੇ ਵਿੱਚ ਹੀ ਸਪੀਡ ਫੜਨੀ। Gelecek istasyon 2 hafta sonra açıldı. Bu istasyondan hem bir ਬਹੁਤ ਸਪੀਡ ਹੈ aktarma yapabilirsiniz. Next station, Siirt seçeneği. ਇਸ ਟਾਈਮ ਜੀ ਰੇਲ ਗੱਡੀ ਪਾਣੀ ਦੇ ਹੇਠੋਂ ਜਾ ਰਹੀ ਹੈ ਤੇ ਸਪੀਡ ਇਹਦੀ ਹੈਗੀ ਆ ਕੋਈ 200 ਦੇ ਲਾਗੇ, ਨਹੀਂ ਗੋਲੀ ਤਰ੍ਹਾਂ ਜਾ ਰਹੀ, ਬਹੁਤ ਸਪੀਡ ਆ। ਸ਼ੂਗਰ ਇੰਜ ਜਾ ਰਹੀ ਹੈ ਵੀ ਜਿਵੇਂ ਜਹਾਜ਼ 'ਚ ਬੈਠੇ। ਫਿਰ ਅਸੀਂ ਪਾਰ ਨਿਕਲ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਦੇਖੋ ਜੀ ਇਹਨਾਂ ਨੇ ਰੇਲ ਗੱਡੀ ਦਾ ਇੱਥੇ ਸਟੇਸ਼ਨ ਬਣਾਇਆ। ਹਾਂ ਉਂਝ ਹੈ ਜ਼ਮੀਨ ਦੇ ਹੇਠ ਆ। ਬਹੁਤ ਸੋਹਣਾ ਸਟੇਸ਼ਨ ਬਣਾਇਆ ਹੈ। ਚਾਰੇ ਪਾਸੋਂ ਨਾ ਉਹ ਵੇਖੋ, ਉਧਰੋਂ ਵੀ ਆਵਾਜ਼ ਮਾਰੀ, ਉਧਰ ਵੀ ਰੇਲ ਗੱਡੀ ਆਈ ਆ, ਇਧਰੋਂ ਆਵਾਜ਼ ਮਾਰੀ, ਇਧਰੋਂ ਵੀ ਰੇਲ ਗੱਡੀ ਆਈ ਆ, ਉਹ ਪਰਾਂ ਵੀ ਰੇਲ ਗੱਡੀ, ਇੱਧਰ ਵੀ, ਇਸ ਪਾਸੇ ਵੀ ਰੇਲ ਗੱਡੀ।
ਰੇਲਵੇ ਸਟੇਸ਼ਨ ਦੀ ਬਣਾਵਟ ਦੇਖੋ ਜੀ, ਤੇ ਆ ਵੇਖੋ ਕਿੰਨਾ ਡੂੰਘਾ, ਕਿੱਥੋਂ ਮਾਂ ਮਾਰੀ। ਰੇਲਵੇ ਦੀ ਬਣਾਵਟ ਦੇਖ ਬਣਾਈ ਗਈ, ਫੁੱਲ ਬੂਟੇ ਬਣਾਏ, ਕਮਾਲ ਕੀਤੀ ਪਈ। ਤੇ ਉਹ ਦੁਨੀਆ ਉੱਥੋਂ ਆ ਰਹੀ ਹੈ ਇੱਧਰ। ਇੱਥੇ ਰੇਲ ਗੱਡੀ ਆਣੀ ਜਿੱਥੇ ਲਾਲ ਬੱਤੀਆਂ ਬਲਦੀਆਂ ਇੱਥੇ। ਮੈਂ ਕਹਿੰਦਾ ਇਹਨਾਂ ਬਾਦਸ਼ਾਹਾਂ ਨੇ ਆਪਣੀ ਆਵਾਮ ਨੂੰ ਸਹੂਲਤਾਂ ਦਿੱਤੀਆਂ ਗਈਆਂ, ਪਰ ਕਿਆ ਬਾਤ। ਰੇਲ ਗੱਡੀ ਆਪਣੀ ਤਾਂ ਨਹੀਂ, ਇਸੇ ਤੇ ਚੜਨਾ। ਰੇਲ ਗੱਡੀ ਚੰਗਾ ਲੱਗਾ ਤੇ ਜੀ ਪਹਿਲੇ ਡੱਬੇ 'ਚ ਹੀ ਲੱਗੇ ਆ ਚੜ੍ਹਨ ਅਸੀਂ ਰੇਲ ਗੱਡੀ। ਲੈ ਇੱਥੇ ਬਹਿਣ ਨੂੰ ਵੀ ਥਾਂ ਖੁੱਲੀ। ਆ ਜਾ ਇੱਥੇ ਆ ਜਾ। ਪਹਿਲੇ ਡੱਬੇ ਦੇ ਵਿੱਚ ਅਸੀਂ ਬਹਿ ਗਏ ਆ। ਇਹ 'ਚ ਡਰਾਈਵਰ ਕੋਈ ਨਹੀਂ? ਹਾਂ ਇਹ ਕਰਦੇ ਬਗੈਰ ਡਰਾਈਵਰ ਨਹੀਂ, ਸਹੀ ਦੱਸੀ। ਹੈ ਅੱਗੇ ਪਿੱਛੇ ਇੱਧਰੋਂ ਹੀ ਨਹੀਂ ਆਈ, ਹਾਂ ਕੋਈ ਸ਼ੈ ਨਹੀਂ ਹੈਗੀ। ਅੱਛਾ, ਇੱਥੇ ਡਰਾਈਵਰ ਹੀ ਹੈ ਨਹੀਂ। ਅੱਲਾ ਦਾ ਸ਼ੁਕਰ। ਉਹ ਬਣੀ ਹੈ ਨਾ ਜਿੱਥੇ ਲਾਈਟ ਜੀ, ਉਹ ਮੈਂ ਤੁਹਾਨੂੰ ਦਿਖਾਣਾ। ਉਹਦੇ ਉੱਤੇ ਇੱਥੇ ਪਤਾ ਲੱਗਦਾ ਵੀ ਕਿਹੜੇ ਸਟੇਸ਼ਨ ਤੇ ਆ ਗਈ ਹੈ, ਕਿੱਧਰ ਨੂੰ ਜਾ ਰਹੀ ਹੈ, ਕਿੱਥੇ ਚੱਲੀ ਹੈ। ਬਾਕੀ LCDਆਂ ਲੱਗੀਆਂ ਬਥੇਰੀਆਂ, ਪਰ ਉਹ ਮਸ਼ਹੂਰੀਆਂ ਵਾਸਤੇ। ਚਲੋ ਅਸੀਂ ਫਿਰ ਗਾਂ ਪਹੁੰਚ ਕੇ ਗਾਂ ਆਪਾਂ ਕਿੱਥੇ ਨਿਕਲਣਾ? ਲਓ ਜੀ ਅਸੀਂ ਤਕਸੀਮ ਜਾ ਕੇ ਨਿਕਲਣਾ। ਅੱਲਾਹ ਤਾਲਾ ਖੈਰ ਸਲਾਮਤੀ ਪਹੁੰਚਾਵੇ। ਉੱਥੇ ਪਹੁੰਚ ਕੇ ਦੱਸਦੇ ਹਾਂ ਤੁਹਾਨੂੰ, ਤੇ ਤੁਹਾਨੂੰ ਦੱਸਦੇ ਹਾਂ ਬਲਾਗ ਸਾਡਾ ਕਿੱਥੇ ਮੁੱਕਿਆ। ਹਾਲੇ ਨਹੀਂ ਮੁੱਕਿਆ ਅਜੇ। ਲਓ ਜੀ ਰੇਲ ਗੱਡੀ ਦੇ ਵਿੱਚੋਂ ਨਾ ਸਮੁੰਦਰ ਦੇ ਹੇਠੋਂ ਨਿਕਲੇ ਅਸੀਂ। ਸ਼ਾਮ ਦਾ ਟਾਈਮ, ਏਸ਼ੀਆ ਤੋਂ ਯੂਰਪ ਵੱਲ ਟੱਪੇ ਸਮੁੰਦਰ ਦੇ ਹੇਠ ਦੀ। ਆ ਦੂਜੀ ਸਾਈਡ। ਲਓ ਜੀ ਸ਼ਾਮ ਹੋ ਗਈ ਆ ਤੇ ਅਸੀਂ ਪਹੁੰਚ ਗਏ ਇੱਥੇ ਤਕਸੀਮ ਚੌਕ ਦੇ ਵਿੱਚ। ਹੈ ਤਕਸੀਮ ਚੌਕ ਦੇ ਅਸੀਂ ਪਹੁੰਚ ਗਏ ਆ। ਤੇ ਜਿਹੜੇ ਰੇਲ ਗੱਡੀ ਦੇ ਥੱਲੇ, ਸ਼ਹਿਰ ਦੇ ਥੱਲੇ ਜਿਹੜੀਆਂ ਮੈਂ ਰੌਣਕਾਂ ਵੇਖ ਆਇਆ ਨਾ, ਮੈਂ ਕਹਿੰਦਾ ਉਹ ਮੈਂ ਦੱਸ ਵੀ ਨਹੀਂ ਸਕਦਾ ਵੀ ਇੰਨੀਆਂ ਥੱਲੇ ਰੌਣਕਾਂ। ਥੱਲੇ ਸ਼ਹਿਰ ਆਬਾਦ ਆ। ਕਹਿੰਦੇ ਵੀ 3 ਲੱਖ ਬੰਦਾ ਰੋਜ਼ ਇਹਨਾਂ ਰੇਲ ਗੱਡੀਆਂ ਤੇ ਸਫ਼ਰ ਕਰਦਾ। ਤੇ ਤਾਂ ਹੀ ਤਾਂ ਉੱਤੇ ਇਹ ਸ਼ਹਿਰਾਂ ਦੀ ਕਾਮਯਾਬੀ ਦਾ ਰਾਜ਼ ਵੀ ਇਹੀ ਆ ਕਿ ਇਹਨਾਂ ਨੇ ਜਿਹੜਾ ਬਹੁਤੇ ਰਸ਼ ਵਾਲੇ ਕੰਮ ਹੇਠ ਕੀਤੇ ਹੋਏ। ਬੜੀ ਤਰੱਕੀ ਯਾਰ, ਬੜਾ ਕੁਝ ਦੇਖਿਆ। ਤੇ ਸਾਡਾ ਅੱਜ ਦਾ ਵਲਾਗ ਇੱਥੇ ਖਤਮ ਹੋਇਆ। ਹੁਣ ਸਵੇਰ ਰੱਬ ਖੈਰ ਕਰੇ, ਖੈਰ ਦਾ ਦਿਨ ਚੜਾਵੇ। ਫਿਰ ਕੱਲ ਨੂੰ ਕੱਲ ਨਾ ਰਹੀ, ਫਿਰ ਕੋਈ ਸਵੇਰੇ ਤੁਹਾਨੂੰ ਹੋਰ ਥਾਂ ਵਿਖਾਵਾਂਗੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ।